ਭਾਰਤ ਦੇ 5 ਲੱਖ ਤਕਰੀਬਨ ਆਪਣਾ ਸਿੱਖ ਮਾਰ ਦਿੱਤਾ ਜੀ ਜੀ। ਆਪਣਾ ਜਦੋਂ ਨਿੱਜਰ ਸਾਹਿਬ ਦੀ ਸ਼ਹੀਦੀ ਹੁੰਦੀ ਆ ਭਾਰਤ ਨਹੀਂ ਕਰਵਾਈ ਆ ਸਰਿਆਂ ਪਤਾ ਲੱਗ ਗਿਆ। ਆਪਾਂ ਨੇ ਇਹੀ ਗੱਲ ਕਹਿੰਦੇ ਆ ਨੂੰ ਹੋ ਗਿਆ ਵੀ ਸਾਡਾ ਬਈ ਕਤਲ ਕਰ ਰਹੀ ਆ ਭਾਰਤ ਸਟੇਟ, ਕੋਈ ਮੰਨ ਨਹੀਂ ਸੀ ਰਿਹਾ। ਪਤਾ ਲੱਗ ਰਿਹਾ ਦੁਨੀਆ ਨੂੰ ਭਾਰਤ ਦਾ ਜਿਹੜਾ ਕਾਤਲ ਚਿਹਰਾ ਗਾ ਉਹ ਦੁਨੀਆ ਮੂਹਰੇ ਨੰਗਾ ਹੋ ਰਿਹਾ। ਉਹਨਾਂ ਨੇ ਦਿਖਾਉਣਾ ਵੀ ਗੁਲਾਮੀ ਦਾ ਅਹਿਸਾਸ ਕਰਾਉਣਾ। ਹੁਣ ਆਪਾਂ ਨੇ ਦੇਖਣਾ ਵੀ ਆਪਾਂ ਗੁਲਾਮੀ ਦਾ ਅਹਿਸਾਸ ਕਰਦੇ ਆ ਜਾਂ ਨੀਵੀਂ ਪਾ ਕੇ ਜੁੱਤੀਆਂ ਖਾਣੀਆਂ ਨੇ, ਇਹ ਹੁਣ ਆਪਣੇ ਤੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਦੇ ਵਿੱਚ ਸਜਾਏ ਜਾ ਰਹੇ ਨੇ। ਇਸੇ ਦਰਮਿਆਨ ਵੀਰ ਹੋਰੀ ਦਸਤਾਰਾਂ ਦੀ ਸੇਵਾ ਕਰ ਰਹੇ ਨੇ। ਸਵੇਰ ਤੋਂ ਆਪਾਂ ਦੇਖਦੇ ਹਾਂ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਸਿੰਘਾਂ ਨੂੰ ਜਿਹੜੇ ਦਸਤਾਰਾਂ ਸਜਾ ਚੁੱਕੇ ਨੇ। ਆਪਣੇ ਨਾਲ ਵੀਰ ਹੋਰੀ ਨੇ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਸਤਾਰ ਸਿਉਣ ਆਏ ਆ ਸਾਹਿਬਜ਼ਾਦੇ ਦੀ? ਨਹੀਂ, ਆਪਾਂ ਰੈਫਰੈਂਡਮ 2020 ਵੱਲੋਂ ਅੱਛਾ ਆ ਟੈਂਟ ਆਪਣਾ ਲਾਇਆ ਹੋਇਆ, ਆਪਾਂ ਸੇਵਾ ਕਰ ਜੀ 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 ਜੀ। ਹਾਂਜੀ ਭਾਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਭਾਈ ਨਿੱਜਰ ਦੇ ਕਤਲ ਬਾਬਤ ਭਾਰਤ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਵੀ ਤਣਾਅ ਆ, ਉਸ ਬਾਬਤ ਕੀ ਕਹਿਣਾ ਚਾਹੋਗੇ? ਹੁਣ ਆਪਣਾ ਤੁਹਾਨੂੰ ਪਤਾ ਹੈ ਜਿਵੇਂ ਆਪਣੇ ਭਾਰਤ ਦੇ 5 ਲੱਖ ਤਕਰੀਬਨ ਆਪਣਾ ਸਿੱਖ ਮਾਰ ਦਿੱਤਾ ਜੀ ਜੀ। ਸੀਰਗਾ ਕੋਈ ਨਹੀਂ ਬੋਲਿਆ। ਹੁਣ ਆਪਣਾ ਜਦੋਂ ਨਿੱਜਰ ਸਾਹਿਬ ਦੀ ਸ਼ਹੀਦੀ ਹੁੰਦੀ ਆ ਭਾਰਤ ਨਹੀਂ ਕਰਵਾਈ ਆ ਸਰਿਆਂ ਪਤਾ ਲੱਗ ਗਿਆ। ਹੁਣ ਦੁਨੀਆ ਨੂੰ ਵੀ ਪਤਾ ਲੱਗ ਰਿਹਾ, ਦੁਨੀਆ ਖੜ ਰਹੀ ਆ ਕਿਉਂਕਿ ਅਸੀਂ ਪਿੱਟ ਦੇ ਨੂੰ ਹੋ ਗਿਆ 84 ਤੋਂ ਪਹਿਲਾਂ। ਹਾਂਜੀ ਆਪਾਂ ਨੇ ਇਹੀ ਗੱਲ ਕਹਿੰਦੇ ਆ ਨੂੰ ਹੋ ਗਿਆ ਵੀ ਸਾਡਾ ਬਈ ਕਤਲ ਕਰ ਰਹੀ ਆ ਭਾਰਤ ਸਟੇਟ, ਕੋਈ ਮੰਨ ਨਹੀਂ ਸੀ ਰਿਹਾ। ਜੀ ਜੀ। ਪਰ ਅੱਜ ਦੇ ਟਾਈਮ ਵਿੱਚ ਰੱਬ ਦੀ ਕਿਰਪਾ ਮੈਨੂੰ ਜਦੋਂ ਆਪਣੇ ਸ਼ਹੀਦਾਂ ਦਾ ਖੂਨ ਡੁੱਲਦਾ ਤਾਂ ਕਹਿੰਦੇ ਤਕਦੀਰ ਬਦਲਦੀ ਕੌਮਾਂ ਦੀ। ਸਾਰਾ ਕੁਝ ਪਤਾ ਲੱਗ ਰਿਹਾ ਦੁਨੀਆ ਨੂੰ, ਭਾਰਤ ਦਾ ਜਿਹੜਾ ਕਾਤਲ ਚਿਹਰਾ ਗਾ ਉਹ ਦੁਨੀਆ ਮੂਹਰੇ ਨੰਗਾ ਹੋ ਰਿਹਾ। ਜੀ ਜੀ। ਅਮਰੀਕਾ ਦੇ ਵਿੱਚ ਵੀ ਸਿੱਖਾਂ ਨੂੰ ਥ੍ਰੈਟ ਬਾਰੇ ਕਿਹਾ ਗਿਆ ਪਿਛਲੇ ਦਿਨੀ ਅਮਰੀਕੀ ਏਜੰਸੀਆਂ ਵੱਲੋਂ, ਉਹਦੇ ਬਾਰੇ ਕੀ ਕਹੋ? ਉਹ ਇਦਾਂ ਹੁਣ ਤੁਹਾਨੂੰ ਪਤਾ ਆ ਉਹਨਾਂ ਦੇ ਹੱਥ ਪੱਲੇ ਹੁਣ ਕੁਝ ਨਹੀਂ ਗਾ। ਹੁਣ ਉਹਨਾਂ ਦਾ ਅਸਲੀ ਚਿਹਰਾ ਆਪਦੇ ਅਸਲੀ ਕਾਰਨਾਮੇ ਦੇ ਉੱਤਰ ਆਏ ਨੇ ਵੀ ਮਾਰ ਕੇ ਚੁੱਪ ਕਰਾਇਆ ਜਾਵੇ ਸਿੰਘਾਂ ਨੂੰ। ਤੁਹਾਨੂੰ ਪਤਾ ਹੁਣ ਖਾਲਿਸਤਾਨ ਦਾ ਰੈਫਰੈਂਡਮ ਨੇ ਸਾਰਿਆਂ ਵਹਿਮ ਭਰਮ ਕੱਢ ਦਿੱਤੇ ਆ। ਹੁਣ ਕਿਸੇ ਨੂੰ ਕੋਈ ਵਹਿਮ ਭਰਮ ਨਹੀਂ, ਕਿਸੇ ਖਾਲਿਸਤਾਨ ਨੂੰ, ਕਿਸੇ ਸਟੇਟ ਨੂੰ। ਤਾਂ ਕਰਕੇ ਹੁਣ ਉਹ ਸਟੇਟ ਆਪਦਾ ਅਸਲੀ ਚਿਹਰਾ ਜੋ ਉਹਦਾ ਕਾਤਲ ਚਿਹਰਾ ਅਸਲੀ ਹਥਿਆਰ ਆ ਉਹਦੇ ਕੋਲ ਸਿਰਫ ਸਿੱਖਾਂ ਨੂੰ ਮਾਰ ਕੇ ਖਤਮ ਕਰਨਾ ਚਾਹੁੰਦੀ ਆ। ਹੋਰ ਉਹਦੇ ਕੋਲੇ ਕੋਈ ਕਾਨੂੰਨੀ ਤਰੀਕੇ ਨਾਲ ਕੋਈ ਰੋਕਣ ਦਾ ਕੋਲ ਰਹਿ ਨਹੀਂ ਗਿਆ। ਭਾਈ ਅਵਤਾਰ ਸਿੰਘ ਖੰਡਾ ਬਾਰੇ ਕੁਝ ਕਹਿਣਾ ਚਾਹੋਗੇ? ਉਹ ਵੀ ਹੁਣ ਪਤਾ ਹੀ ਆ, ਜਾਨੀ ਕਿ ਥੋੜਾ ਜਿਹਾ ਉਹਦਾ ਸਰਕਾਰ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ, ਪਰ ਆਪਾਂ ਨੂੰ ਪਤਾ ਹੈ ਕਿ ਹੁਣ ਸਟੇਟ ਉਹਦੇ ਪਿੱਛੇ ਆ ਤੇ ਉਹਨਾਂ ਦੇ ਮੀਡੀਆ ਨੇ ਸਰੇਆਮ ਜ਼ਿੰਮੇਵਾਰੀਆਂ ਲਈਆਂ ਨੇ। ਉਹਨਾਂ ਨੇ ਕਿਹਾ ਸੀ 5 ਵਾਰ ਪਾਕਿਸਤਾਨ ਦੇ ਵਿੱਚ ਤੇ ਖੰਡਾ ਸਾਹਿਬ ਇੰਗਲੈਂਡ ਦੇ ਵਿੱਚ ਤੇ ਨਿੱਜਰ ਸਾਹਿਬ ਕੈਨੇਡਾ ਦਾ ਨੰਬਰ ਆ, ਜੇ ਥੋੜੇ ਦਿਨਾਂ ਬਾਅਦ ਨਿੱਜਰ ਸਾਹਿਬ ਦਾ ਹੋ ਜਾਂਦਾ। ਤਾਂ ਕਰਕੇ ਉਹਨਾਂ ਨੇ ਸਟੇਟ ਨੇ ਆਪਦੀ ਜ਼ਿੰਮੇਵਾਰੀ ਲਈ ਆ, ਉਹਨਾਂ ਦੇ ਮੀਡੀਆ ਨੇ। ਜੇ ਮੀਡੀਆ ਜ਼ਿੰਮੇਵਾਰੀ ਲੈਂਦਾ ਸਰਕਾਰ ਉਹਦੇ ਕੋਈ ਐਕਸ਼ਨ ਨਹੀਂ ਲੈਂਦੀ, ਇਹਦਾ ਮਤਲਬ ਕਿ ਸਰਕਾਰ ਉਹਦੇ ਨਾਲ ਆ, ਸਟੇਟ ਉਹਦੇ ਨਾਲ ਆ। ਜੀ ਜੀ। ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਹਿੰਦੂ ਮੰਦਰਾਂ ਦੇ ਜਿਹੜੇ ਨਾਅਰੇ ਲਾਏ ਗਏ ਸੀਗੇ, ਉਸ ਬਾਬਤ ਵੀ ਪਤਾ ਲੱਗਿਆ ਕਿ ਉਹ ਹਿੰਦੂ ਜਥੇਬੰਦੀਆਂ ਨੇ ਲਾਏ ਗਏ ਸੀ। ਹਾਂਜੀ ਉਹ ਤਾਂ ਪਤਾ ਹੈ ਕਿਉਂਕਿ ਸਿੱਖ ਇਹੋ ਜਿਹਾ ਕੰਮ ਨਾ ਕਰਦਾ ਨਾ ਕਰੂਗਾ। ਕਿਉਂਕਿ ਜੇ ਕੋਈ ਕਰਾਂਗੇ ਉਹ ਸਰੇਆਮ ਕਰਦੇ ਆ ਵੀ ਆਹ ਸਾਡਾ ਹੱਕ ਆ, ਅਸੀਂ ਇਹ ਕਰਨਾਗਾ। ਜਿਹੜਾ ਉਹਨਾਂ ਨੇ ਕੀਤਾ ਉਹ ਸਰੇਆਮ ਸਾਹਮਣੇ ਆ ਚੁੱਕਾ। ਉਹਨਾਂ ਨੇ ਸਟੇਟ ਵੱਲੋਂ ਪੁਲਿਸ ਨੇ ਇਨਕੁਆਇਰੀ ਕੀਤੀ ਆ ਵੀ ਉਹ ਹਿੰਦੂ ਨੇ ਆਪੇ ਕੀਤਾ ਸੀਗਾ, ਕਿਉਂਕਿ ਸਟੇਟ ਕਰਾਉਂਦੀ ਆ ਪ੍ਰੋਪੇਗੈਂਡਾ ਕਰਨਾ ਇਹਨਾਂ ਨੇ ਵੀ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਜੀ ਜੀ। ਤਾਂ ਉਹਨਾਂ ਕੋਲ ਹੋਰ ਕੋਈ ਹੱਲ ਹੈ ਨਹੀਂ ਰਿਹਾ, ਰਹਿ ਹੀ ਨਹੀਂ ਗਿਆ ਤਰੀਕਾ, ਸਿਰਫ ਇਹੀ ਆ ਵੀ ਬਦਨਾਮ ਕਰੋ ਤੇ ਮਾਰੋ। ਜੀ ਜੇ ਚੱਲੂਗਾ ਨਹੀਂ। ਜੇ ਅਮਰੀਕਾ 'ਚ ਸਿੱਖ ਆਗੂਆਂ ਨੂੰ ਜਾਂ ਰੈਫਰੈਂਡਮ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦੀ ਕੋਈ ਖਤਰਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਵਾਜ਼ ਬੁਲੰਦ ਕਰੋਗੇ ਆਪਣੀ? ਹਾਂਜੀ ਹਾਂ, ਅਸੀਂ ਨਾਲ ਆ। ਬਾਕੀ ਅਸੀਂ ਦੱਸਣਾ ਚਾਹੁੰਦੇ ਹਾਂ ਸਟੇਟ ਨੂੰ ਪਤਾ ਵੀ ਲੱਗ ਚੁੱਕਿਆ ਵੀ ਹੁਣ ਇਹਨਾਂ ਨੂੰ ਮਾਰਨ ਤੇ ਲੱਗੇ ਹੋਏ ਨੇ। ਹੁਣ ਇਹਨਾਂ ਕੋਲੇ ਕੋਈ ਹੋਰ ਤਰੀਕਾ ਨਹੀਂਗਾ, ਇਸ ਲਈ ਅਸੀਂ ਨਾਲ ਖੜੇ ਆ। ਬਾਕੀ ਇਦਾਂ ਕੋਈ ਛੇਤੀ ਕਰ ਨਹੀਂ ਸਕੇ। ਬਾਕੀ ਜੇ ਕਰਨਗੇ ਤਾਂ ਅਮਰੀਕਾ ਨੇ ਸਰੇਆਮ ਉਹਨਾਂ ਨੂੰ ਕਿਹਾ ਗਾ ਜੇ ਇਹੋ ਜਿਹਾ ਕੁਝ ਕੀਤਾ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ। ਅਮਰੀਕਾ ਦੇ ਸਟੈਂਡ ਤੇ ਕੀ ਕਹਿਣਾ ਚਾਹੁੰਦੇ? ਅਮਰੀਕਾ ਨਾਲ ਆ ਸਿੱਖਾਂ ਦੇ, ਕਿਉਂਕਿ ਆਪਣੀ ਗੱਲ ਕਾਨੂੰਨੀ ਆ। ਆਪਾਂ ਕਾਨੂੰਨੀ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਚਾਹੁੰਦੇ ਆ। ਸ਼ਾਂਤਮਈ ਰੈਫਰੈਂਡਮ ਆ, ਅਮਰੀਕਾ ਸਾਥ ਦੇ ਰਿਹਾ, ਸਪੋਰਟ ਕਰ ਰਿਹਾ। ਹਾਂਜੀ ਠੀਕ ਹੈ। ਕੁਝ ਹੋਰ ਇਹ ਜੋ ਚੱਲ ਰਿਹਾ ਘਟਨਾਕ੍ਰਮ ਭਾਰਤ ਦੇ ਬਾਰੇ ਜਾਂ ਸਿੱਖਾਂ ਦੇ ਬਾਰੇ, ਸਿੱਖਾਂ ਨੂੰ ਕੌਮਾਂਤਰੀ ਤੌਰ ਤੇ ਕਿਹੋ ਜਿਹੀ ਅਪਰੋਚ ਰੱਖਣੀ ਚਾਹੀਦੀ ਕਹਿਣਾ ਚਾਹੁੰਦੇ? ਹਾਂਜੀ, ਸਿੱਖਾਂ ਨੂੰ ਹੁਣ ਸ਼ਾਂਤਮਈ ਆਪਣੇ ਕਾਨੂੰਨੀ ਤਰੀਕੇ ਦੇ ਨਾਲ ਰਹਿ ਕੇ ਕੰਮ ਕਰਨਾ ਚਾਹੀਦਾ, ਜਿੱਦਾਂ ਕਿ ਆਪਣਾ ਰੈਫਰੈਂਡਮ ਆ। ਕਿਉਂਕਿ ਇਸ ਤੋਂ ਵੱਧ ਕਾਨੂੰਨੀ ਤੇ ਸੌਖਾ ਤਰੀਕਾ ਕੋਈ ਹੋਰ ਹੈ ਨਹੀਂਗਾ ਕਿਸੇ ਕੋਲੇ। ਜੇ ਕੋਈ ਹੈਗਾ ਕੋਈ ਦੱਸ ਸਕਦਾ। ਇਸ ਲਈ ਆਪਣੇ ਕਾਨੂੰਨ ਦੇ ਵਿੱਚ ਰਹਿ ਕੇ ਆਪਣਾ ਜੋ ਅਧਿਕਾਰ ਆ ਆਪਣਾ ਸਿੱਖਾਂ ਦਾ, ਖਾਲਿਸਤਾਨ ਜਿਹੜਾ 1947 ਤੋਂ ਪਹਿਲਾਂ ਇਹਨਾਂ ਨੇ ਜਾਣ ਕੇ ਧੱਕੇ ਨਾਲ ਦੱਬ ਲਿਆ, ਧੋਖੇ ਨਾਲ। ਉਹ 1800 ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਹ ਆਪਾਂ ਨੂੰ ਵਾਪਸ ਮਿਲਣਾ ਚਾਹੀਦਾ ਤੇ ਉਹ ਮਿਲਣਾ ਕਾਨੂੰਨੀ ਤਰੀਕੇ ਨਾਲ ਆ। ਜੇ ਆਪਾਂ ਕਾਨੂੰਨ ਨਾਲ ਗੱਲ ਕਰਾਂਗੇ, ਅੰਤਰਰਾਸ਼ਟਰੀ ਕਾਨੂੰਨਾਂ ਦੇ ਅਧੀਨ ਚੱਲ ਕੇ, ਉਹ 100% ਆਪਣੀ ਮੰਜ਼ਿਲ ਆਪਾਂ ਨੂੰ ਜ਼ਰੂਰ ਪ੍ਰਾਪਤ ਹੋਊਗੀ। ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਉੱਤੇ NSA ਲਾਇਆ ਗਿਆ, ਉਹਦੇ ਬਾਰੇ ਕੀ ਕਹੋ? ਉਹ ਵੀ ਗੁਲਾਮੀ ਦਾ ਹੀ ਆ। ਹੁਣ ਤੁਹਾਨੂੰ ਪਤਾ ਹੈ ਜੇ ਗੁਲਾਮ ਆ ਆਪਾਂ, ਸਿੱਖ ਗੁਲਾਮ ਆ, ਸਿੱਖ ਉਤੇ ਕੁਝ ਨਹੀਂ ਕਰ ਸਕਦਾ, ਨਾ ਕਿਸੇ ਨੂੰ ਕਹਿਣ ਦੇਣਗੇ।
ਉਹਨਾਂ ਦੇ ਅੰਡਰ ਆ ਜਿਹੜਾ ਬੰਦਾ ਉਹਨਾਂ ਦੇ ਰਾਹੀਂ ਚੱਲੂਗਾ, ਚਾਹੇ ਉਹਨੇ ਪੱਗ ਬੰਨੀ ਆ, ਸਿੱਖ ਆ, ਚਾਹੇ ਹਿੰਦੂ ਆ, ਮੁਸਲਮਾਨ ਆ, ਉਹਨਾਂ ਨੇ ਕੁਝ ਨਹੀਂ ਕਹਿਣਾ। ਜਿਹੜਾ ਬੰਦਾ ਆਪਣੇ ਰਾਜ ਦੀ ਗੱਲ ਕਰੂਗਾ, ਪੰਜਾਬ ਦੀ ਅਸਲੀ ਅਧਿਕਾਰਾਂ ਦੀ ਗੱਲ ਕਰੂਗਾ, ਪੱਕਾ ਹੱਲ ਆਜ਼ਾਦੀ ਦੀ ਗੱਲ ਕਰੂਗਾ, ਉਹਨੂੰ ਉਹ ਕੁਝ ਵੀ ਨਹੀਂ ਕਰਨ ਦੇਣਗੇ। ਇੱਥੋਂ ਤੱਕ ਆਪਣੇ ਵੀਡੀਓ ਚੈਨਲ ਚੱਲਦੇ ਆ, ਆਪਣੇ YouTube ਚੈਨਲ ਚੱਲਦੇ ਆ, ਆਪਣਾ ਸਿੱਖ ਫॉर ਜਸਟਿਸ ਦੇ ਆ, ਪੰਜਾਬ ਪੋਲਿਟਿਕਸ ਤੇ US ਮੀਡੀਆ ਚੱਲਦਾ, US ਮੀਡੀਆ ਇੰਟਰਨੈਸ਼ਨਲ। ਉਹ ਹਰ ਰੋਜ਼ ਚੈਨਲ ਬਲੌਕ ਹੁੰਦਾ, ਨਵਾਂ ਚੈਨਲ ਬਣਾ ਕੇ ਲਾਈਵ ਕਰਨਾ ਪੈ ਰਿਹਾ। ਇਹ ਹੁਣ ਆਪਾਂ ਨੂੰ ਸਮਝਣਾ ਪੈਣਾ ਵੀ ਅਸੀਂ ਜੋ ਉਹਨਾਂ ਨੂੰ ਤਕਲੀਫ ਕਿੱਥੋਂ ਆ, ਕਿਹੜੀ ਗੱਲੋਂ ਉਹਨਾਂ ਨੂੰ ਤਕਲੀਫ ਆ, ਕਿੱਥੋਂ ਉਹ ਰੋਕਣਾ ਚਾਹੁੰਦੇ ਨੇ, ਕਿਉਂ ਰੋਕ ਰਹੇ ਨੇ। ਦਰਬਾਰ ਸਾਹਿਬ ਦੇ ਮਾਡਲ ਦੀ ਨਿਲਾਮੀ ਲਾਈ ਸੀ ਉਹਨੇ ਮੋਦੀ ਸਰਕਾਰ ਨੇ। ਇਹ ਵੀ ਗੁਲਾਮੀ ਦੇ ਵਿੱਚ ਇਹ ਤੁਹਾਨੂੰ ਦੱਸਿਆ ਜੀ, ਆਪਾਂ ਗੁਲਾਮ ਆ ਤਾਂ ਸਾਰਾ ਕੁਝ ਉਹਨਾਂ ਨੇ ਆਪਾਂ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਸਾਰਾ ਕੁਝ ਕਰਨਾਗਾ। ਜੀ ਜੀ, ਉਹਨਾਂ ਨੇ ਦਿਖਾਉਣਾ ਵੀ ਗੁਲਾਮੀ ਦਾ ਅਹਿਸਾਸ ਕਰਾਉਣਾ। ਹੁਣ ਆਪਾਂ ਨੇ ਦੇਖਣਾ ਵੀ ਆਪਾਂ ਗੁਲਾਮੀ ਦਾ ਅਹਿਸਾਸ ਕਰਦੇ ਆ ਜਾਂ ਨੀਵੀਂ ਪਾ ਕੇ ਜੁੱਤੀਆਂ ਖਾਣੀਆਂ ਨੇ, ਇਹ ਹੁਣ ਆਪਣੇ ਤੇ ਆ ਜੀ। ਧੰਨਵਾਦ ਬਾਜੀ। ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਹੋਣਾ ਨੇ ਆਪਣੇ ਵਿਚਾਰ ਰੱਖਿਆ। ਕੌਮਾਂਤਰੀ ਪੱਧਰ ਤੇ ਜੋ ਸਿੱਖਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਚੀਜ਼ਾਂ ਦਾ ਤੇ ਜੋ ਵਾਪਰ ਰਿਹਾ ਉਹਦੇ ਬਾਬਤ ਵੀਰ ਹੋਣਾ ਨੇ ਆਪਣੇ ਵਿਚਾਰ ਰੱਖੇ ਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ।